ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 20 ਮਾਰਚ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅਮਰੀਕਾ ਦੀਆਂ ਨਿਊਜ਼, ਵਰਲਡ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਾਸ਼ਟਰਪਤੀ ਬਰਾਕ ਓਬਾਮਾ ਅੱਜ ਕਿਊਬਾ ਦੇ ਹਵਾਨਾ ਦੇ ਵਿੱਚ ਪਹੁੰਚ ਗਏ ਹਨ। ਕਿਊਬਾ ਦੇ ਹੋਜ਼ੇ ਮਾਰਟੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੈਂਡ ਕਰਨ ਮਗਰੋਂ ਕਿਊਬਾ ਦੇ ਫੋਰਨ ਮਿਨਿਸਟਰ ਬਰੂਨੋ ਰੋਡਰੀਗਿਆਜ਼ ਨੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਵਾਗਤ ਕੀਤਾ। ਉਹਨਾਂ ਦੀ ਫਾਰਮਲ ਵੈਲਕਮ ਸੈਰੇਮਨੀ ਸੋਮਵਾਰ ਨੂੰ ਹੋਵੇਗੀ, ਜਿੱਥੇ ਕਿਊਬਾ ਦੇ ਰਾਸ਼ਟਰਪਤੀ ਰੌਲ ਕਾਸਟਰੋ ਰਾਸ਼ਟਰਪਤੀ ਭਵਨ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ। ਇਹ 3 ਦਿਨਾਂ ਦਾ ਕਿਊਬਾ ਦਾ ਦੌਰਾ ਪਿਛਲੇ 88 ਸਾਲਾਂ ਦੇ ਵਿੱਚ ਕਿਸੇ ਵੀ ਅਮਰੀਕਨ ਰਾਸ਼ਟਰਪਤੀ ਦੇ ਵੱਲੋਂ ਕੀਤਾ ਗਿਆ ਪਹਿਲਾ ਦੌਰਾ ਹੈ। 2014 ਦੇ ਵਿੱਚ ਰਾਸ਼ਟਰਪਤੀ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਕਾਸਟਰੋ ਨੇ ਇਹ ਅਨਾਉਂਸ ਕੀਤਾ ਸੀ ਕਿ ਇਹ ਦੋਨੇ ਦੇਸ਼ ਆਪਣੇ ਪੁਰਾਣੇ ਸਬੰਧਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਗੇ ਅਤੇ ਜੋ ਕੋਲਡ ਵਾਰ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਸੀ, ਉਸ ਨੂੰ ਰੋਕ ਕੇ ਆਪਣੇ ਸਬੰਧ ਵਧਾਉਣਗੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ US ਦੀ ਪਾਲਿਸੀ, ਜਿਸ ਦੇ ਵਿੱਚ ਕਿਊਬਾ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿੱਤਾ ਸੀ, ਉਸ ਨੂੰ ਖਤਮ ਕਰ ਦਿੱਤਾ ਹੈ। ਪਰ US ਦੇ ਵਿੱਚ ਕਈ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ ਤੇ ਕਈ ਲੋਕਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਕਦਮ ਨੂੰ ਪ੍ਰੀਮੈਚੁਰ ਦੱਸਿਆ ਹੈ। ਕਿਊਬਾ ਦੇ ਵਿੱਚ ਲੈਂਡ ਕਰਨ ਮਗਰੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਸਟ ਲੇਡੀ ਮਿਸ਼ੇਲ ਓਬਾਮਾ ਦੇ ਨਾਲ ਅਤੇ ਉਹਨਾਂ ਦੀਆਂ ਦੋਨੇ ਬੇਟੀਆਂ ਸਾਸ਼ਾ ਅਤੇ ਮਾਲੀਆ ਦੇ ਨਾਲ ਓਲਡ ਹਵਾਨਾ ਦਾ ਦੌਰਾ ਕੀਤਾ। ਰਾਸ਼ਟਰਪਤੀ ਬਰਾਕ ਓਬਾਮਾ ਇਸ ਦੌਰੇ ਦੇ ਉੱਤੇ ਕਿਊਬਾ ਦੇ ਵਿੱਚ US ਦੇ ਡਿਪਲੋਮੈਟਸ ਨੂੰ ਵੀ ਮਿਲਣ ਗਏ। ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸੁਪਰੀਮ ਕੋਰਟ ਦੇ ਜੱਜ ਲਈ ਕੀਤੀ ਗਈ ਨੋਮੀਨੇਸ਼ਨ ਨੂੰ ਰੋਕਣ ਦੇ ਲਈ ਰਿਪਬਲਿਕਨ ਸੈਨੇਟਰਜ਼ ਰਿਸੈਸ ਨੂੰ ਸਕਿਪ ਕਰ ਰਹੇ ਹਨ। ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਰਿਸੈਸ ਪੀਰੀਅਡ ਹੋਣਾ ਸੀ, ਜਿਸ ਦੇ ਵਿੱਚ ਸੈਨੇਟਰਜ਼ ਨੂੰ ਬ੍ਰੇਕ ਮਿਲਣੀ ਸੀ, ਪਰ ਉਹ ਕੋਈ ਵੀ ਇਹ ਆਪਸ਼ਨ ਰਾਸ਼ਟਰਪਤੀ ਬਰਾਕ ਓਬਾਮਾ ਦੇ ਕੋਲ ਛੱਡਣਾ ਨਹੀਂ ਚਾਹੁੰਦੇ, ਜਿਸ ਦੇ ਕਰਕੇ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਨੋਮੀਨੇਸ਼ਨ ਨੂੰ ਸਫਲ ਕਰਵਾ ਲੈਣ। ਜ਼ਿਕਰਯੋਗ ਗੱਲ ਹੈ ਕਿ ਕਈ ਰਿਪਬਲਿਕਨ ਸੈਨੇਟਰਜ਼ ਨੇ ਇਹ ਸਹੁੰ ਖਾਧੀ ਹੈ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਵਾਂ ਜੱਜ ਨਿਯੁਕਤ ਨਹੀਂ ਕਰਨ ਦੇਣਗੇ ਤੇ ਜੋ ਨਵਾਂ ਰਾਸ਼ਟਰਪਤੀ ਨਵੰਬਰ 2016 ਦੀਆਂ ਚੋਣਾਂ ਦੇ ਵਿੱਚ ਚੁਣ ਕੇ ਆਵੇਗਾ, ਉਹੀ ਨਵੇਂ ਜੱਜ ਦੀ ਨਿਯੁਕਤੀ ਕਰੇਗਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਦਿਨੀ ਜੱਜ ਮੈਰਿਕ ਗਾਰਲੈਂਡ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਆਪਣੀ ਤਰਫ ਤੋਂ ਨੋਮੀਨੇਟ ਕੀਤਾ ਹੈ ਅਤੇ ਜੱਜ ਗਾਰਲੈਂਡ ਦੀ ਕਈ ਪਾਸਿਆਂ ਤੋਂ ਤਾਰੀਫ ਵੀ ਕੀਤੀ ਗਈ ਹੈ। ਪਰ ਕਈ ਰਿਪਬਲਿਕਨ ਗਰੁੱਪਸ ਹਨ, ਜਿਵੇਂ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਅਤੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ, ਇਹ ਜੰਮ ਕੇ ਇਸ ਨੋਮੀਨੇਸ਼ਨ ਦਾ ਵਿਰੋਧ ਕਰ ਰਹੇ ਹਨ। ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮੈਕਕੋਨਲ ਦਾ ਕਹਿਣਾ ਹੈ ਕਿ ਜੱਜ ਗਾਰਲੈਂਡ ਨੂੰ ਉਹ ਕੋਈ ਵੀ ਫਲੋਰ ਦੇ ਉੱਤੇ ਵੋਟ ਨਹੀਂ ਲੈਣ ਦੇਣਗੇ। ਸੈਨੇਟ ਦਾ ਜੋ ਸਕੇਜੂਲ ਹੁੰਦਾ ਹੈ ਉਹ ਮੈਜੋਰਟੀ ਲੀਡਰ ਹੀ ਸੈੱਟ ਕਰਦਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਨਵੇਂ ਜੱਜ ਦੀ ਨਿਯੁਕਤੀ ਦੇ ਲਈ ਹੋਣ ਵਾਲੀ ਸੁਣਵਾਈ ਦੇ ਵਿੱਚ ਉਹ ਕਿਸੇ ਨੂੰ ਵੀ ਅਪਾਇੰਟਮੈਂਟ ਨਹੀਂ ਦੇਣਗੇ ਅਤੇ ਇਹ ਅਮਰੀਕਾ ਦੇ ਲੋਕ ਹੀ ਜੋ ਆਪਣੀ ਦੁਆਰਾ ਚੁਣਿਆ ਹੋਇਆ ਨੇਤਾ ਉਹ ਭੇਜਣਗੇ, ਉਹੀ ਆ ਕੇ 2016 ਦੀਆਂ ਚੋਣਾਂ ਤੋਂ ਬਾਅਦ ਨਵੇਂ ਜੱਜ ਦੀ ਨਿਯੁਕਤੀ ਕਰੇਗਾ। ਪੈਂਟਾਗਨ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਇਰਾਕ ਦੇ ਵਿੱਚ ਆਈਸਿਸ ਦੇ ਵੱਲੋਂ ਕੀਤੇ ਗਏ ਰਾਕਟ ਹਮਲੇ ਦੇ ਵਿੱਚ ਇੱਕ ਮਰੀਨ ਦੀ ਮੌਤ ਹੋਣ ਤੋਂ ਬਾਅਦ US ਇਰਾਕ ਦੇ ਵਿੱਚ ਹੋਰ ਜ਼ਿਆਦਾ ਟਰੂਪਸ ਭੇਜ ਰਿਹਾ ਹੈ। ਸ਼ਨੀਵਾਰ ਨੂੰ ਨਾਰਦਰਨ ਇਰਾਕ ਦੇ ਇੱਕ ਸ਼ਹਿਰ ਮਖਮੂਰ ਦੇ ਵਿੱਚ, ਜੋ ਕਿ ਆਈਸਿਸ ਦਾ ਗੜ੍ਹ ਮੰਨੇ ਜਾਣ ਵਾਲੇ ਮਸੂਲ ਸ਼ਹਿਰ ਤੋਂ 75 ਮੀਲ ਦੀ ਦੂਰੀ ਦੇ ਉੱਤੇ ਹੈ, ਉੱਥੇ ਆਈਸਿਸ ਨੇ ਇੱਕ ਰਾਕਟ ਲਾਂਚਰ ਦੇ ਜ਼ਰੀਏ ਅਟੈਕ ਕੀਤਾ ਸੀ, ਜਿਸ ਦੇ ਵਿੱਚ ਇੱਕ ਮਰੀਨ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਵਿੱਚ ਕਈ ਹੋਰ ਸਾਰੇ ਜਵਾਨ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਪੈਂਟਾਗਨ ਨੇ ਇਹ ਫੈਸਲਾ ਲਿਆ ਹੈ ਕਿ ਕਈ ਹੋਰ ਟਰੂਪਸ ਇਰਾਕ ਦੇ ਵਿੱਚ ਇਰਾਕੀ ਫੋਰਸਿਸ ਦੀ ਮਦਦ ਲਈ ਜਾਣਗੇ ਜੋ ਆਈਸਿਸ ਦੇ ਖਿਲਾਫ ਲੜਨਗੇ। ਜਿਸ ਮਰੀਨ ਦੀ ਮੌਤ ਹੋਈ ਹੈ ਉਸ ਦਾ ਨਾਮ ਸਾਰਜੈਂਟ ਲੂਇਸ F. ਕਾਰਡਿਨ ਹੈ ਅਤੇ ਉਹ ਕੈਲੀਫੋਰਨੀਆ ਦਾ ਨਿਵਾਸੀ ਸੀ।
ਕਾਰਡਿਨ 6th ਮਰੀਨ ਰੈਜੀਮੈਂਟ ਦੀ 2nd ਬਟਾਲੀਅਨ ਦੇ ਵਿੱਚ ਨਾਰਥ ਕੈਰੋਲਾਈਨਾ ਤੋਂ ਅਸਾਈਨ ਹੋਇਆ ਸੀ। ਇਹ ਫੈਸਲਾ ਕਈ ਉਹਨਾਂ ਬਿਆਨਾਂ ਦੇ ਉੱਤੇ ਵੀ ਸਵਾਲ ਖੜਾ ਕਰਦਾ ਹੈ ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਈ ਵਾਰੀ ਦਿੱਤੇ ਹਨ ਕਿ ਆਈਸਿਸ ਦੇ ਖਿਲਾਫ ਲੜਾਈ ਦੇ ਵਿੱਚ ਕੋਈ ਵੀ ਗਰਾਊਂਡ ਦੇ ਉੱਤੇ ਸੋਲਜਰ ਨਹੀਂ ਭੇਜੇ ਜਾਣਗੇ। ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਤਕਰੀਬਨ 4000 ਤੋਂ ਜ਼ਿਆਦਾ US ਟਰੂਪਸ ਗਰਾਊਂਡ ਲੈਵਲ ਦੇ ਉੱਤੇ ਇਰਾਕ ਦੇ ਵਿੱਚ ਆਈਸਿਸ ਦੇ ਮੁਕਾਬਲਾ ਕਰ ਰਹੇ ਹਨ। ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਡੋਨਲਡ ਟਰੰਪ ਲਗਾਤਾਰ ਜਿੱਤ ਤੇ ਜਿੱਤ ਹਾਸਲ ਕਰ ਰਹੇ ਹਨ ਅਤੇ ਉਹਨਾਂ ਦੀ ਲੋਕਪ੍ਰਿਯਤਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਈ ਵੀ ਬਿਆਨ ਕੋਈ ਚੰਗਾ ਜਾਂ ਮਾੜਾ ਉਹ ਕੁਝ ਵੀ ਦੇ ਰਹੇ ਹਨ, ਉਸ ਦੇ ਨਾਲ ਉਹਨਾਂ ਦੀ ਵੋਟਿੰਗ ਪਰਸੈਂਟੇਜ ਜੋ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਉਹਨਾਂ ਦੇ ਇਸ ਰਵੱਈਏ ਤੋਂ ਉਹਨਾਂ ਦੀ ਆਪਣੀ ਹੀ ਪਾਰਟੀ ਬਹੁਤ ਚਿੰਤਿਤ ਨਜ਼ਰ ਆ ਰਹੀ ਹੈ ਤੇ ਕੁਝ ਦਿਨ ਪਹਿਲਾਂ ਮਿਟ ਰੋਮਨੀ ਦੇ ਦਿੱਤੇ ਗਏ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਡੋਨਲਡ ਟਰੰਪ ਨੂੰ ਰੋਕਣ ਦੇ ਲਈ ਪਾਰਟੀ ਕਿਸੇ ਵੀ ਹੱਦ ਤੱਕ ਜਾਵੇਗੀ ਅਤੇ ਜੇ ਓਪਨ ਕਨਵੈਨਸ਼ਨ ਦੀ ਪੋਸੀਬਿਲਿਟੀ ਉਹਨਾਂ ਨੇ ਇੱਕ ਰੱਖੀ ਸੀ। ਹੁਣ ਖਬਰ ਆ ਰਹੀ ਹੈ ਕਿ ਰਿਪਬਲਿਕਨ ਪਾਰਟੀ ਪੂਰੀ ਤਿਆਰੀ ਕਰ ਰਹੀ ਹੈ ਕਿ ਜੁਲਾਈ ਦੇ ਵਿੱਚ ਉਹ ਓਪਨ ਕਨਵੈਨਸ਼ਨ ਕਰਵਾਈ ਜਾਵੇ ਤੇ ਜਿਸ ਦੇ ਨਾਲ ਕਿ ਜੋ ਪ੍ਰਾਇਮਰੀਜ਼ ਜਿੱਤ ਕੇ ਆਇਆ ਕੈਂਡੀਡੇਟ ਹੈ ਉਸ ਨੂੰ ਰੋਕਿਆ ਜਾ ਸਕਦਾ ਹੈ। ਡੋਨਲਡ ਟਰੰਪ ਨੂੰ ਰੋਕਣ ਦੇ ਲਈ ਉਹ ਆਪਣੀ ਰੂਲ ਬੁੱਕ ਦੇ ਵਿੱਚ ਵੀ ਚੇਂਜ ਕਰਨ ਨੂੰ ਤਿਆਰ ਹਨ, ਜਿਸ ਦੇ ਵਿੱਚ ਰੂਲ 40B ਦੇ ਅੰਦਰ ਓਪਨ ਕਨਵੈਨਸ਼ਨ ਦੇ ਵਿੱਚ ਆਪਣਾ ਨਾਮ ਦੇਣ ਲਈ ਕਿਸੇ ਵੀ ਕੈਂਡੀਡੇਟ ਨੂੰ 7 ਤੋਂ 8 ਸਟੇਟਸ ਜਿੱਤਣੀਆਂ ਪੈਂਦੀਆਂ ਹਨ। ਪਰ ਡੋਨਲਡ ਟਰੰਪ ਨੂੰ ਰੋਕਣ ਦੇ ਲਈ ਰੂਲਿੰਗ ਕਮੇਟੀ ਉਸ ਦੇ ਵਿੱਚ ਚੇਂਜ ਕਰਨ ਜਾ ਰਹੀ ਹੈ, ਜਿਸ ਦੇ ਵਿੱਚ ਜੇ ਕਿਸੇ ਨੂੰ ਇੱਕ ਡੈਲੀਗੇਟ ਦਾ ਵੀ ਸਮਰਥਨ ਹਾਸਿਲ ਹੈ ਤਾਂ ਓਪਨ ਕਨਵੈਨਸ਼ਨ ਦੇ ਵਿੱਚ ਆਪਣਾ ਨਾਮ ਦੇ ਸਕਦਾ ਹੈ। ਸੋ ਇਹ ਆਉਣ ਵਾਲਾ ਸਮਾਂ ਹੁਣ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਉਥਲ-ਪੁਥਲ ਮਚਾਵੇਗਾ ਅਤੇ ਦੇਖਣਾ ਹੋਵੇਗਾ ਕਿ ਰਿਪਬਲਿਕਨ ਪਾਰਟੀ ਡੋਨਲਡ ਟਰੰਪ ਨੂੰ ਰੋਕਣ ਦੇ ਲਈ ਕਿਸ ਹੱਦ ਤੱਕ ਜਾਂਦੀ ਹੈ। ਇਲੀਨੋਏ ਦੇ ਵਿੱਚ ਸਟੇਟ ਗਵਰਨਮੈਂਟ ਪਬਲਿਕ ਯੂਨੀਵਰਸਿਟੀਜ਼ ਦੀ ਫੰਡਿੰਗ ਨੂੰ ਕੱਟ ਕਰਨ ਜਾ ਰਹੀ ਹੈ। ਇਲੀਨੋਏ ਦੀਆਂ 57 ਪਬਲਿਕ ਯੂਨੀਵਰਸਿਟੀਜ਼ ਅਤੇ ਕਮਿਊਨਿਟੀ ਕਾਲਜ ਇਸ ਫੈਸਲੇ ਦੇ ਨਾਲ ਖਤਰੇ ਦੇ ਵਿੱਚ ਆ ਗਏ ਹਨ ਕਿਉਂਕਿ ਗਵਰਨਮੈਂਟ ਨੇ ਫੈਸਲਾ ਲਿਆ ਹੈ ਕਿ ਉਹ ਇਹਨਾਂ ਦੀਆਂ ਫੰਡਿੰਗਸ ਨੂੰ ਰੱਦ ਕਰ ਦੇਵੇਗੀ। ਮਿਡ 90s ਦੇ ਵਿੱਚ ਇਲੀਨੋਏ ਸਭ ਤੋਂ ਟੌਪ ਪਰਫਾਰਮਿੰਗ ਸਟੇਟ ਸੀ ਜੋ ਕਿ ਆਪਣੇ ਰੈਜ਼ੀਡੈਂਟਸ ਨੂੰ ਹਾਇਰ ਐਜੂਕੇਸ਼ਨ ਲੈਣ ਦੇ ਵਿੱਚ ਮਦਦ ਕਰਦੀ ਸੀ। ਯੂਨੀਵਰਸਿਟੀ ਆਫ ਪੈਂਸਿਲਵੇਨੀਆਜ਼ ਇੰਸਟੀਚਿਊਟ ਫਾਰ ਰਿਸਰਚ ਨੇ ਦੱਸਿਆ ਹੈ ਕਿ ਹਾਇਰ ਐਜੂਕੇਸ਼ਨ ਦੇ ਲਈ ਇਲੀਨੋਏ ਸਭ ਤੋਂ ਵਧੀਆ ਪਲੇਸ ਸੀ ਜਿੱਥੇ ਸਸਤੀ ਅਤੇ ਵਧੀਆ ਐਜੂਕੇਸ਼ਨ ਲਈ ਜਾ ਸਕਦੀ ਸੀ। ਪਰ ਮੌਜੂਦਾ ਹਾਲਾਤਾਂ ਦੇ ਵਿੱਚ ਜਿੱਥੇ ਰਿਪਬਲਿਕਨ ਗਵਰਨਰ ਹੈ ਅਤੇ ਇਲੀਨੋਏ ਦੀ ਲੈਜਿਸਲੇਚਰ ਦਾ ਕੰਟਰੋਲ ਡੈਮੋਕ੍ਰੈਟਿਕ ਪਾਰਟੀ ਦੇ ਕੋਲ ਹੈ ਤਾਂ ਦੋਨਾਂ ਹੀ ਪਾਰਟੀਆਂ ਦੇ ਵਿੱਚ ਆਪਸੀ ਜੋ ਤਾਲਮੇਲ ਹੈ ਉਹ ਠੀਕ ਨਹੀਂ ਬੈਠ ਰਿਹਾ। ਇਸ ਦੇ ਲਈ ਗਵਰਨਮੈਂਟ ਭਾਰੀ ਫਾਈਨੈਂਸ਼ੀਅਲ ਕੱਟ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਸਾਰੀਆਂ ਪਬਲਿਕ ਯੂਨੀਵਰਸਿਟੀਜ਼ ਅਤੇ ਕਮਿਊਨਿਟੀ ਕਾਲਜ ਨੂੰ ਪਿਛਲੇ ਕਈ ਮਹੀਨਿਆਂ ਤੋਂ ਕੋਈ ਵੀ ਫੰਡਿੰਗ ਇਸ਼ੂ ਨਹੀਂ ਕੀਤੀ ਗਈ ਹੈ, ਬਲਕਿ ਗਵਰਨਮੈਂਟ ਤਿਆਰੀ ਕਰ ਰਹੀ ਹੈ ਕਿ ਹੋਰ ਵੀ ਕਈ ਸਾਰੀ ਪਬਲਿਕ ਯੂਨੀਵਰਸਿਟੀਜ਼ ਅਤੇ ਕਮਿਊਨਿਟੀ ਕਾਲਜ ਦੀ ਫੰਡਿੰਗ ਰੱਦ ਕਰ ਦੇਵੇਗੀ। ਇਸ ਦੇ ਨਾਲ ਜੋ ਛੋਟੇ ਸਕੂਲ ਹਨ ਉਹਨਾਂ ਦੇ ਉੱਤੇ ਭਾਰੀ ਫਾਈਨੈਂਸ਼ੀਅਲ ਪ੍ਰੈਸ਼ਰ ਪਵੇਗਾ। ਸ਼ਿਕਾਗੋ ਸਟੇਟ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਥਾਮਸ ਕਾਲਹੋਨ ਨੇ ਦੱਸਿਆ ਹੈ ਕਿ ਇਨ੍ਹਾਂ ਮਾੜੇ ਫਾਈਨੈਂਸ਼ੀਅਲ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਆਪਣੇ EMPLOYEES ਨੂੰ ਫਾਇਰ ਕਰਨਾ ਹੋਵੇਗਾ ਤੇ ਉਹ ਆਲਰੇਡੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ ਤਾਂ ਕਿ ਯੂਨੀਵਰਸਿਟੀ ਦੇ ਵਿੱਚ ਕਈ EMPLOYEES ਅਤੇ ਪ੍ਰੋਫੈਸਰਸ ਨੂੰ ਹਟਾ ਕੇ ਅਗਲੇ ਸਮਰ ਅਤੇ ਫਾਲ ਦੇ ਤੱਕ ਯੂਨੀਵਰਸਿਟੀ ਚਲਾਈ ਜਾ ਸਕੇ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ 63 ਡਿਗਰੀ ਹਾਈ ਟੈਂਪਰੇਚਰ ਰਹੇਗਾ ਅਤੇ 48 ਡਿਗਰੀ ਲੋ ਟੈਂਪਰੇਚਰ ਅਤੇ ਮੀਂਹ ਪੈਣ ਦੇ ਅਸਾਰ 60% ਬਣੇ ਰਹਿਣਗੇ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ ਅਤੇ ਇੱਥੇ ਮੀਂਹ ਪੈਣ ਦੇ ਅਸਾਰ 70% ਹੋਣਗੇ। ਸੈਕਰਾਮੈਂਟੋ ਦੇ ਵਿੱਚ 62 ਡਿਗਰੀ ਹਾਈ ਅਤੇ 43 ਡਿਗਰੀ ਲੋ ਅਤੇ ਇੱਥੇ 50% ਮੀਂਹ ਪੈਣ ਦੇ ਚਾਂਸ ਹਨ। ਯੂਬਾ ਸਿਟੀ ਦੇ ਵਿੱਚ 61 ਡਿਗਰੀ ਹਾਈ ਅਤੇ 43 ਡਿਗਰੀ ਲੋ ਅਤੇ ਇੱਥੇ 60% ਮੀਂਹ ਪੈਣ ਦੇ ਚਾਂਸ ਹਨ। ਸਟਾਕਟਨ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ ਅਤੇ ਇੱਥੇ ਦੁਪਹਿਰ ਬਾਅਦ ਮੀਂਹ ਪੈਣ ਦੇ ਅਸਾਰ 50% ਹਨ। ਟ੍ਰੇਸੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਮੋਡੈਸਟੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ 40% ਅਸਾਰ ਹਨ। ਬੇਕਰਸਫੀਲਡ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪਵੇਗਾ ਅਤੇ ਰਾਤ ਨੂੰ ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਇੱਥੇ ਵੀ ਬਰਫ਼ਬਾਰੀ ਹੋਵੇਗੀ। ਪੋਰਟਲੈਂਡ ਓਰੇਗਨ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਮੀਂਹ ਪੈਣ ਦੇ ਅਸਾਰ 70% ਹਨ। ਸੈਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਸ਼ਿਕਾਗੋ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ।
ਨਿਊਯਾਰਕ ਦੇ ਵਿੱਚ 52 ਡਿਗਰੀ ਹਾਈ ਹੈ ਤੇ ਰਾਤ ਨੂੰ 35 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੀ ਜੀ ਮੌਸਮ ਦੀ ਜਾਣਕਾਰੀ ਅਤੇ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਮਿਲੇਗੀ ਜੀ ਸੋਮਵਾਰ ਦੇ ਅੰਕ ਵਿੱਚ। ਸੋ ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਯੂ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 20 ਮਾਰਚ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅਮਰੀਕਾ ਦੀਆਂ ਨਿਊਜ਼, ਵਰਲਡ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਾਸ਼ਟਰਪਤੀ ਬਰਾਕ ਓਬਾਮਾ ਅੱਜ ਕਿਊਬਾ ਦੇ ਹਵਾਨਾ ਦੇ ਵਿੱਚ ਪਹੁੰਚ ਗਏ ਹਨ। ਕਿਊਬਾ ਦੇ ਹੋਜ਼ੇ ਮਾਰਟੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੈਂਡ ਕਰਨ ਮਗਰੋਂ ਕਿਊਬਾ ਦੇ ਫੋਰਨ ਮਿਨਿਸਟਰ ਬਰੂਨੋ ਰੋਡਰੀਗਿਆਜ਼ ਨੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਵਾਗਤ ਕੀਤਾ। ਉਹਨਾਂ ਦੀ ਫਾਰਮਲ ਵੈਲਕਮ ਸੈਰੇਮਨੀ ਸੋਮਵਾਰ ਨੂੰ ਹੋਵੇਗੀ, ਜਿੱਥੇ ਕਿਊਬਾ ਦੇ ਰਾਸ਼ਟਰਪਤੀ ਰੌਲ ਕਾਸਟਰੋ, ਰਾਸ਼ਟਰਪਤੀ